एडी वड्डी मकदार दे विच मनशियात फड़ी जाना वो किधरों आंदी आ किधर जांदी आ ਇਹ एक सवालिया निशान आ हर उस महकमे वास्ते ਜਿਹੜਾ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਦਾ। ਸਾਡੇ ਮੁਆਸ਼ਰੇ ਦੇ ਵਿੱਚ ਬੀਬੀ ਦਾ ਇੱਕ ਵੈਸੇ ਤਕੱਦਸ ਹੈਗਾ ਵਾ, ਬੀਬੀ ਦਾ ਇੱਕ ਵੈਸੇ ਇਹਤਰਾਮ ਹੈਗਾ ਵਾ। ਉਸ ਇਹਤਰਾਮ ਦੀ ਆੜ ਦੇ ਵਿੱਚ ਕਿਆ ਇਦਾਂ ਦਾ ਖੇਲ ਵੀ ਖੇਲਿਆ ਜਾਂਦਾ ਵਾ। ਇਹ ਜਿਹੜੇ ਲੋਕ ਨੇ किस तरह जाके सप्लाई दिंदे आ। लड़कियां और लड़के दोनों शामिल ने। यह जनाबे वाली वारदात इदां ही पांदे आ। चरस भी कह सकते हो तुसीं, फीम भी कह सकते हो, आइस भी कह सकते हो। मतलब हर तरह की मनशियात जिहड़ी है ना, एक शहर तो दूसरे शहर लै जाओ, एक इलाके तो दूजे इलाके च लै जाओ, तुहानूं कोई रोकेगा नहीं। अस्सलाम वालेकुम। अच्छा जी, थाना मंसूराबाद के इलाके दे विच एक वड्डी कार्रवाई हुई है जिथे करोड़ों रुपया मालीयत की मनशियात जिहड़ी है ना वो पुलिस ने बरामद कर ली है। ਹੁਣ ਦਾ ਤਰੀਕਾਕਾਰ ਕੀ ਸੀਗਾ, ਮੈਂ ਅਸਲ ਗੱਲ ਜਿਹੜੀ ਦੱਸਣਾ ਤੁਹਾਨੂੰ ਚਾਹ ਰਿਹਾ। ਕਾਰਵਾਈਆਂ ਹੁੰਦੀਆਂ ਰਹਿੰਦੀਆਂ ਵਾ, ਸਾਰਾ ਕੁਝ ਹੁੰਦਾ ਰਹਿੰਦਾ ਵਾ, ਲੇਕਿਨ ਐਡੀ ਵੱਡੀ ਮਕਦਾਰ ਦੇ ਵਿੱਚ ਮਨਸ਼ਿਆਤ ਫੜੀ ਜਾਣਾ ਉਹ ਕਿੱਧਰੋਂ ਆਂਦੀ ਆ ਕਿੱਧਰ ਜਾਂਦੀ ਆ, ਇਹ ਇੱਕ ਸਵਾਲੀਆ ਨਿਸ਼ਾਨ ਆ ਹਰ ਉਸ ਮਹਿਕਮੇ ਵਾਸਤੇ ਜਿਹੜਾ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਦਾ। ਥਾਣੇ ਦੀ ਪੁਲਿਸ ਦੀ ਇੱਕ ਅੱਛੀ ਕਾਰਗਰਦਗੀ ਸਾਹਮਣੇ ਆ ਗਈ ਆ। ਹੁਣ ਤੁਸੀਂ ਅਗਲੀ ਗੱਲ ਦੇ ਉੱਪਰ ਗੌਰ ਕਰਨਾ। ਇੱਕ ਬੰਦਾ ਮੋਟਰਸਾਈਕਲ ਤੇ ਜਾ ਰਿਹਾ, ਉਹਨੇ ਪਿੱਛੇ ਇੱਕ ਬੀਬੀ ਭਾਈ ਹੋਈ ਆ, ਉਹਨੂੰ ਕਿਸੇ ਵੀ ਨਾਕੇ ਦੇ ਉੱਤੇ ਨਹੀਂ ਰੋਕਣਾ ਕਿਉਂਕਿ ਪਿੱਛੇ ਬੀਬੀ ਬੈਠੀ ਹੋਈ ਆ। ਸਾਡੇ ਮੁਆਸ਼ਰੇ ਦੇ ਵਿੱਚ ਬੀਬੀ ਦਾ ਇੱਕ ਵੈਸੇ ਤਕੱਦਸ ਹੈਗਾ ਵਾ, ਬੀਬੀ ਦਾ ਇੱਕ ਵੈਸੇ ਇਹਤਰਾਮ ਹੈਗਾ ਵਾ। ਉਸ ਇਹਤਰਾਮ ਦੀ ਆੜ ਦੇ ਵਿੱਚ ਕਿਆ ਇਦਾਂ ਦਾ ਖੇਲ ਵੀ ਖੇਲਿਆ ਜਾਂਦਾ ਵਾ ਕਿ ਸਾਡੀ ਨੌਜਵਾਨ ਨਸਲ ਨੂੰ ਤਬਾਹ ਕੀਤਾ ਜਾਂਦਾ ਵਾ। ਜਿਹੜੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਬੱਚੇ ਪੜ੍ਹਦੇ ਆ, ਉਹਨਾਂ ਨੂੰ ਮਨਸ਼ਿਆਤ ਸਪਲਾਈ ਕੀਤੀ ਜਾਂਦੀ ਆ ਔਰ ਗੱਡੀਆਂ ਦੇ ਵਿੱਚ ਫਰੰਟ ਦੇ ਉੱਪਰ ਬੀਬੀ ਬਹਾ ਕੇ ਨਾਲ ਡਰਾਈਵਰ ਬਹਾ ਕੇ ਪਿੱਛੇ ਜਨਾਬੇ ਵਾਲੀ ਮਨਸ਼ਿਆਤ ਲੱਦੀ ਹੋਈ ਆ ਤੇ ਲੈ ਕੇ ਜਾ ਰਹੇ ਆ ਤੇ ਸਪਲਾਈ ਕਰ ਰਹੇ ਆ। ਨਾ ਸਿਰਫ ਫੈਸਲਾਬਾਦ ਦੇ ਵਿੱਚ ਬਲਕਿ ਗਿਰਦੋ ਨਵਾਹ ਦੇ ਵਿੱਚ ਜਿਹੜੇ ਛੋਟੇ ਛੋਟੇ ਸ਼ਹਿਰ ਹੈਗੇ ਆ, ਉੱਥੇ ਦੇ ਸਕੂਲ, ਕਾਲਜ, ਯੂਨੀਵਰਸਿਟੀਆਂ ਹਰ ਪਾਸੇ ਜਨਾਬੇ ਵਾਲੀ ਤਬਾਹੀ ਫੇਰੀ ਜਾਂਦੇ ਆ। ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਪਹਿਲੇ ਤਾਂ ਜਨਾਬ ਮੈਂ ਸ਼ੁਕਰੀਆ ਅਦਾ ਕਰਾਂਗਾ CPO ਫੈਸਲਾਬਾਦ DIG ਕਾਮਰਾਨ ਆਦਲ ਦਾ, ਉਸ ਤੋਂ ਬਾਅਦ SHO ਮੁਜ਼ੱਫਰ ਖੋਖਰ ਦਾ ਕਿ ਉਹਨੇ ਜਨਾਬੇ ਵਾਲੀ ਕਰੋੜਾਂ ਰੁਪਇਆ ਮਾਲੀਅਤ ਦੀ ਮਨਸ਼ਿਆਤ ਜਿਹੜੀ ਆ ਉਹਨੂੰ ਕਬਜ਼ੇ 'ਚ ਲੈ ਕੇ ਸਫਾਕ ਮੁਲਜ਼ਮਾਨ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਆਨੇ ਅਸੀਂ ਅਗਲੀ ਸਾਈਡ ਤੇ ਕਿ ਜਨਾਬ ਇਹ ਕਿੰਨੀ ਦੇਰ ਤੋਂ ਕੰਮ ਕਰਦੇ ਪਏ ਸੀਗੇ ਤੇ ਕਿਹੜੀ ਕਿਹੜੀ ਸ਼ੈ ਦਾ ਕੰਮ ਕਰਦੇ ਪਏ ਸੀ, ਕਿੱਥੋਂ ਕਿੱਥੋਂ ਲਿਆਂਦੇ ਸੀ, ਕਿੱਥੇ ਕਿੱਥੇ ਲੈ ਕੇ ਜਾਂਦੇ ਸੀ, ਤਾਂ ਕਿ ਤੁਹਾਨੂੰ ਪਤਾ ਲੱਗੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਤਬਾਹ ਕਰਨ ਵਾਸਤੇ ਇਹ ਜਿਹੜੇ ਲੋਕ ਨੇ ਇਹ ਕਿਸ ਹੱਦ ਤੱਕ ਚਲੇ ਜਾਂਦੇ ਆ। ਇਹ ਜਿਹੜੇ ਲੋਕ ਨੇ ਕਿਸ ਤਰ੍ਹਾਂ ਜਾ ਕੇ ਸਪਲਾਈ ਦਿੰਦੇ ਆ। ਬਿਲਖਸੂਸ ਸਾਡੇ ਜਿਹੜੇ ਨੌਜਵਾਨ ਬੱਚੇ ਨੇ ਜਿਹੜੇ ਤਾਲੀਮ ਹਾਸਲ ਕਰਦੇ ਨੇ ਉਹਦੇ ਵਿੱਚ ਲੜਕੀਆਂ ਔਰ ਲੜਕੇ ਦੋਨੇ ਸ਼ਾਮਲ ਨੇ। ਇਹ ਜਨਾਬੇ ਵਾਲੀ ਵਾਰਦਾਤ ਇਦਾਂ ਹੀ ਪਾਉਂਦੇ ਆ। ਇਹ ਖਾਤੂਨ ਨੂੰ ਪਿੱਛੇ ਬਿਠਾਉਂਦੇ ਆ, ਆਹ ਮੋਟਰਸਾਈਕਲ ਚਲਾ ਰਿਹਾ ਹੁੰਦਾ, ਵਿੱਚ ਸਮਾਨ ਰੱਖਿਆ ਹੁੰਦਾ, ਸਮਾਨ ਤੋਂ ਮਤਲਬ ਉਹਨੂੰ ਚਰਸ ਵੀ ਕਹਿ ਸਕਦੇ ਹੋ ਤੁਸੀਂ, ਫੀਮ ਵੀ ਕਹਿ ਸਕਦੇ ਹੋ, ਆਇਸ ਵੀ ਕਹਿ ਸਕਦੇ ਹੋ। ਮਤਲਬ ਹਰ ਤਰ੍ਹਾਂ ਦੀ ਮਨਸ਼ਿਆਤ ਜਿਹੜੀ ਆ ਨਾ ਉਹਨੂੰ ਵਿੱਚ ਰੱਖ ਕੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਲੈ ਜਾਓ, ਇੱਕ ਇਲਾਕੇ ਤੋਂ ਦੂਜੇ ਇਲਾਕੇ 'ਚ ਲੈ ਜਾਓ, ਇੱਕ ਗਲੀ ਤੋਂ ਦੂਸਰੀ ਗਲੀ 'ਚ ਲੈ ਜਾਓ, ਤੁਹਾਨੂੰ ਕੋਈ ਰੋਕੇਗਾ ਨਹੀਂ। ਉਹਦੀ ਵਜ੍ਹਾ ਹੈ ਕਿ ਪਿੱਛੇ ਖਾਤੂਨ ਬੈਠੀ ਹੋਈ ਆ, ਖਾਤੂਨ ਦੀ ਆੜ ਦੇ ਵਿੱਚ ਉਹ ਲੈ ਕੇ ਜਾਈ ਜਾ ਰਹੇ ਆ। ਤੇ ਜਨਾਬ ਮੈਂ ਗੁਜ਼ਾਰਿਸ਼ ਕਰਾਂਗਾ ਕਿ ਖਵਾਤੀਨ ਜਿਹੜੀਆਂ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਮੁਲੱਵਸ ਆ, ਇੱਕ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ। ਅਗਰ ਸਾਡੀਆਂ ਨੌਜਵਾਨ ਨਸਲਾਂ ਤਬਾਹ ਹੋ ਰਹੀਆਂ ਵਾ ਤੇ ਇੱਥੇ ਅਗਰ ਖਾਤੂਨ ਦਾ ਤਕੱਦਸ ਮਾਲ ਹੁੰਦਾ ਤੇ 100 ਵਾਰੀ ਹੋ ਜੇ, ਸਾਨੂੰ ਇਹਦੀ ਕੋਈ ਪਰਵਾਹ ਨਹੀਂ। ਲੇਕਿਨ ਅਗਰ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਵਾ ਉਹਦੇ ਖਿਲਾਫ ਬਿਲਕੁਲ ਜਿੱਦਾਂ ਥਾਣਾ ਮੰਸੂਰਾਬਾਦ ਨੇ ਕਾਰਵਾਈ ਕੀਤੀ ਹੈ, ਬਾਕੀ ਥਾਣੇ ਵੀ ਕਾਰਵਾਈ ਕਰੋ। ਹੁਣ ਜਨਾਬੇ ਅਲੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਵੀ ਸਾਹਮਣੇ ਆ ਗਿਆ। ਪਹਿਲੇ ਵੀ ਇਹ ਮਨਸ਼ਿਆਤ ਫਰੋਸ਼ੀ ਕਰਦੇ ਰਹੇ ਆ। ਹੁਣ ਜਨਾਬੇ ਅਲੀ 2 ਮਣ ਯਾਨੀ ਕਿ ਕਰੋੜਾਂ ਰੁਪਇਆ ਮਾਲੀਅਤ ਦੀ ਮਨਸ਼ਿਆਤ ਜਿਹੜੀ ਆ ਉਹ ਥਾਣਾ ਮੰਸੂਰਾਬਾਦ ਪੁਲਿਸ ਨੇ ਕਬਜ਼ੇ 'ਚ ਲੈ ਕੇ ਤੇ 2 ਮੁਕੱਦਮਾ ਦਰਜ ਕਰ ਲਿਆ। ਇਹਦੇ ਵਿੱਚ ਇੱਕ ਖਾਤੂਨ ਤੇ 2 ਬੰਦੇ गिरफ्तार भी कर लिया। तो पुलिस का यह कहना कि मजीद तफ्तीश असीं कर रहे हैं कि किधरों आती आ, किधर नूं जांदी आ, कौन लिआंदा वा, किहड़ा लै जांदा वा, ये बाद च पता लगेगा। बहुत शुक्रिया।